ਹਾਂਜੀ, ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ अस्सलाम वालेकुम जी। ਕੀ ਹਾਲ ਚਾਲ ਹੈ ਜੀ? ਵਧੀਆ। ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਮਾਲਕ ਸਾਰਿਆਂ ਦੇ ਉੱਤੇ ਆਪਣੀ ਰਹਿਮਤ ਕਰੇ ਜੀ। ਹਾਜ਼ਰ ਹਾਂ ਜੀ ਤੁਹਾਡੀ ਖਿਦਮਤ ਦੇ ਵਿੱਚ ਇੱਕ ਨਵੇਂ ਟਰੈਵਲ ਵਲੌਗ ਦੇ ਨਾਲ। ਅਸੀਂ ਇਸ ਵੇਲੇ ਖਲੋਤੇ ਹਾਂ, ਤੁਸੀਂ ਦੇਖ ਰਹੇ ਹੋਣੇ ਆ ਵੀ ਦਰਿਆਏ ਰਾਵੀ ਦੇ ਕਿਨਾਰੇ। ਇਹ ਤਕਰੀਬਨ ਸਾਡੇ ਪਿੰਡ ਤੋਂ ਲੈ ਕੇ ਤੇ ਸਾਹੀਵਾਲ ਦੇ ਸੈਂਟਰ ਦੇ ਵਿੱਚ 15 ਕਿਲੋਮੀਟਰ ਦੇ ਉੱਤੇ ਜਨਾਬ ਜੀ। ਤੇ ਮੇਰਾ ਖਿਆਲ ਆ ਵੀ ਸ਼ਾਇਦ ਸਾਡੇ YouTube ਚੈਨਲ ਦੇ ਉੱਤੇ ਪਹਿਲੀ ਵਾਰੀ ਜਿਹੜਾ ਨਾ ਇਹ ਨਜ਼ਰ ਆ ਰਿਹਾ ਹੋਣਾ। ਇਦਾਂ ਹੀ ਸਾਡੀ ਹੈ ਜੀ ਪਹਿਲੀ ਵੀਡੀਓ, ਕਿਉਂਕਿ ਅਸੀਂ ਜ਼ਿਆਦਾਤਰ ਵੀਡੀਓ ਬਣਾਈਆਂ ਮੰਜਿਆਂ ਤੇ ਬਹਿ ਕੇ ਤੇ ਬੰਨਿਆਂ ਤੇ ਬਹਿ ਕੇ, ਪਿੱਪਲ ਥੱਲੇ ਬਹਿ ਕੇ। ਹੁਣ ਅਸੀਂ ਆਪਣਾ ਸਿਲਸਿਲਾ, ਜਿੱਦਾਂ ਕਿ ਤੁਹਾਨੂੰ ਪਤਾ ਹੈਗਾ, ਅਸੀਂ ਸ਼ੁਰੂ ਕੀਤਾ ਹੈਗਾ ਆ ਟੂਰ ਆਫ ਪੰਜਾਬ। ਇਹ ਵੀ ਉਹਦੀ ਇੱਕ ਲੜੀ ਆ ਜੀ। ਅਸੀਂ ਅੱਜ ਜਾ ਰਹੇ ਹਾਂ ਇੱਕ ਸਫ਼ਰ ਦੇ ਉੱਤੇ ਤੇ ਰਸਤੇ ਦੇ ਵਿੱਚ ਸਾਰਾ ਤੁਹਾਨੂੰ ਉਹ ਦਿਖਾਵਾਂਗੇ। ਮੈਂ ਜੀ ਤੁਹਾਡਾ ਆਪਣਾ ਵੀਰ ਰਾਣਾ ਖਾਲਿਦ ਮਕਬੂਲ ਤੇ ਮੇਰੇ ਨਾਲ ਰਾਣਾ ਅਸਲਮ ਖਾਨ ਵਕਾਰ ਸਾਹਿਬ ਤੇ ਪ੍ਰੋਫੈਸਰ ਹਬੀਬੁੱਲਾ ਕਮਰ ਸਾਹਿਬ ਜੀ। ਅਸੀਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਸਤ ਬਿਸਮਿਲ੍ਲਾ। ਹਾਂਜੀ ਰਾਣਾ ਸਾਹਿਬ। ਹਾਂਜੀ, ਇਸ ਟਾਈਮ ਅਸੀਂ ਯਾਨੀ ਕਿ ਸਾਹੀਵਾਲ ਤੇ ਫੈਸਲਾਬਾਦ ਦੇ ਨਾਲ ਬਾਰਡਰ ਤੇ ਹਾਂ। ਪੁਲ ਦਾ ਉਰਲਾ ਕਿਨਾਰਾ ਜਿਹੜਾ ਫੈਸਲਾਬਾਦ ਦਾ, ਪਰਲਾ ਕਿਨਾਰਾ ਜਿਹੜਾ ਵਾ ਨਾ ਉਹ ਸਾਹੀਵਾਲ ਤੇ ਵੈਸੇ ਤਾਂ ਦਰਿਆ ਰਾਵੀ 'ਚ ਬਹੁਤ ਘੱਟ ਪਾਣੀ ਹੁੰਦਾ ਵਾ, ਲੇਕਿਨ ਹੁਣ ਬਾਰਿਸ਼ਾਂ ਦੀ ਕਰਕੇ ਐਤਕੀ ਬਾਰਿਸ਼ਾਂ ਵੀ ਕਾਫੀ ਪਈਆਂ ਵਾ ਤੇ ਬੜਾ ਅੱਛਾ ਪਾਣੀ ਆ। ਤੇ ਇਹਦਾ ਹੁਣ ਇੱਕ ਇਹ ਬੜਾ ਫਾਇਦਾ ਹੋਏਗਾ ਕਿ ਆ ਕਾਨੇ ਜਿਹੜੇ ਆ ਨਾ, ਇਹਨਾਂ ਦੀ ਫਸਲ ਬੜੀ ਅੱਛੀ ਹੋਏਗੀ। ਆ ਡਿੱਬ ਜਿਹੜੀ ਖੜੀ ਆ ਵਿੱਚ, ਇਹ ਵੀ ਜਿਹੜੇ ਦਰਿਆ ਦੇ ਕੰਢੇ ਤੇ ਰਹਿਣੇ ਵਾਲੇ ਆ ਉਹਨਾਂ ਨੂੰ ਪਤਾ ਵਾ ਕਿ ਡਿੱਬ ਕਿਹੜੀ ਆ ਤੇ ਯਾਨੀ ਕਿ ਕਾਨੇ ਕਿਹੜੇ ਆ। ਤੇ ਆ ਜਿਹੜੇ ਨਰਸਲ ਵੀ ਕਹਿ ਦਿੰਦੇ ਆ ਤੇ ਇਹਨਾਂ ਨੂੰ ਜਿਨ੍ਹਾਂ ਦੀ ਕਲਮਾਂ ਬਣਦੀਆਂ ਹੁੰਦੀਆਂ ਸੀ, ਇਹਨੂੰ ਹੁਣ ਮੇਰੇ ਐਗਜ਼ੈਕਟ ਲਫ਼ਜ਼ ਨਹੀਂ ਆ ਰਿਹਾ ਪੰਜਾਬੀ ਦਾ ਨਾ, ਇਹਨੂੰ ਨਾੜ ਕੀ ਕੁਛ ਬੋਲਦੇ ਆ। ਤੇ ਅਲਬੱਤਾ ਜਿਹੜੇ ਕਾਨੇ ਆ ਨਾ, ਇਹ ਅੱਜ ਕੱਲ੍ਹ ਉੱਪਰੋਂ ਫੁੱਟ ਰਹੇ ਆ ਤੇ ਜਦੋਂ ਕੁਛ ਦਿਨਾਂ ਬਾਅਦ ਇਹਨਾਂ ਦੇ ਪੂਰਾ ਆ ਜਾਣਾ ਤੇ ਬਹੁਤ ਖੂਬਸੂਰਤ ਜਿਹੜੇ ਆ ਨਾ ਇਹ ਨਜ਼ਰ ਆਉਣਗੇ। ਕਈ ਅੰਗਰੇਜ਼ੀ ਫਿਲਮਾਂ 'ਚ ਜਿਹੜਾ ਵਾ ਨਾ, ਜਦੋਂ ਓਪਨਿੰਗ ਹੁੰਦੀ ਹੈ ਨਾ ਫਿਲਮ ਦੀ, ਤੇ ਇਸ ਤਰ੍ਹਾਂ ਦਾ ਲੰਬਾ ਜਿਹੜਾ ਵਾ ਨਾ ਤੇ ਹਵਾ 'ਚ ਲਹਿਰਾ ਰਹੇ ਹੁੰਦੇ ਆ ਤੇ ਬਹੁਤ ਸੋਹਣਾ ਲੱਗਦਾ ਵਾ। ਸਹੀ ਗੱਲ ਹੈ ਜੀ ਤੁਹਾਡੀ, ਬਿਲਕੁਲ। ਨਾਲੇ ਜੀ ਕੋਈ ਕਹਿੰਦੇ ਆ ਵੀ ਅਲਰਟ ਵੀ ਜਾਰੀ ਹੋਇਆ ਹੈ, ਫੇਰ ਮੀਂਹ ਸ਼ੁਰੂ ਹੋਣ ਲੱਗਿਆ ਆ। ਜਿਹੜੇ ਜੂਮੇ ਤੋਂ ਕਹਿੰਦੇ ਇੱਕ ਹੋਰ ਸਪੈਲ ਆ ਰਿਹਾ, ਲੇਟ ਆ ਭਾਦੋਂ ਸ਼ੁਰੂ ਹੁਣ ਤਕਰੀਬਨ ਜਿਹੜਾ ਵਾ ਨਾ ਹੋ ਗਈ ਆ। ਇਸ ਤਰ੍ਹਾਂ ਪ੍ਰੀ ਮੌਨਸੂਨ ਪਾਕਿਸਤਾਨ 'ਚ ਆਇਆ ਨਾ ਜੀ। ਔਰ ਇਹ ਤੁਹਾਨੂੰ ਪਤਾ ਆ ਜਿਹੜੀ ਮੌਸਮੀ ਤਬਦੀਲੀ ਹੈ ਪੂਰੀ ਦੁਨੀਆ ਦੇ ਵਿੱਚ, ਮੌਸਮ ਜਿਹੜੇ ਆ ਨਾ ਉਹ ਆਪਣੀ ਰੂਟੀਨ ਤੋਂ ਹਟ ਕੇ ਚੇਂਜ ਹੋ ਰਿਹਾ। ਹਾਂ, ਕਲਾਈਮੇਟ ਚੇਂਜ ਹੈ ਜਿਹੜੀ ਉਹ ਉਸੇ ਸਿਲਸਿਲੇ ਦੇ ਵਿੱਚ ਪ੍ਰੀ ਮੌਨਸੂਨ ਵੀ ਹੋਇਆ। ਉਹਦੇ ਨਾਲ ਵੀ ਕਾਫੀ ਅਨਸਰਟਨ ਦੀਆਂ ਬਾਰਿਸ਼ਾਂ ਹੋਈਆਂ ਤੇ ਹੁਣ ਇਸੇ ਤਰ੍ਹਾਂ ਹੀ ਲੇਟ ਮੌਨਸੂਨ ਵੀ ਹੈ। ਹਾਂ, ਕਿਉਂਕਿ ਮੌਸਮਾਂ ਦਾ ਤਾਂ ਬਹੁਤ ਗੜਬੜ ਹੋ ਗਈ ਹੈ। ਪਿਛਲੀ ਦਫਾ ਸਰਦੀਆਂ ਦਾ ਮੌਸਮ ਨਾ ਬਾਈਪਾਸ ਹੀ ਲੰਘ ਗਿਆ ਸੀ, ਹਫ਼ਤੇ ਕੁ ਦਾ ਹੀ ਸੀ। ਉਸ ਤੋਂ ਪਿਛਲੀ ਏਰੀ ਯਾਨੀ ਕਿ ਜਿਹੜਾ ਨਾ ਉਹ 40 ਦਿਨ ਦਾ ਹੈ ਸੀ, ਔਰ ਬੜਾ ਲੰਬਾ ਚੌੜਾ ਜਿਹੜਾ ਵਾ ਨਾ ਉਹ ਸਿਲਸਿਲਾ ਸੀ। ਤੇ ਉਹ ਦੇਖੋ ਹੁਣ ਯਾਨੀ ਕਿ ਕੁਛ ਨਹੀਂ ਕਹਿ ਸਕਦੇ, ਕਿਤੇ 60 ਦਿਨ ਦਾ ਵੀ ਮੌਸਮ ਸਰਦੀਆਂ ਦਾ ਹੋ ਸਕਦਾ ਤੇ 7 ਦਿਨ ਦਾ ਵੀ ਹੋ ਸਕਦਾ। ਆਹ ਨਹੀਂ ਕਹਿੰਦੇ ਆ ਵੀ ਅਲਰਟ ਜਾਰੀ ਆ। ਹੁਣ ਖੈਰ ਇੱਧਰ ਤਾਂ ਜੀ ਫਸਲਾਂ ਵਗੈਰਾ ਜਿਹੜੀਆਂ ਇਹ ਗੱਡੀਆਂ ਗਈਆਂ ਤੇ ਪਹਿਲੇ ਇੱਥੇ ਪਾਣੀ ਆ ਗਿਆ ਸੀ ਰਾਣਾ ਸਾਹਿਬ, ਉਸ ਤੋਂ ਬਾਅਦ ਹੁਣ ਇਹ ਕੰਮ ਦੁਬਾਰਾ ਤੋਂ ਜਿਹੜਾ ਨਾ ਫਸਲਾਂ ਉਹ ਹੋ ਗਈਆਂ ਹੋਈਆਂ। ਤੇ ਚਾਹੀਦਾ ਤਾਂ ਇਹ ਆ ਵੀ ਅੱਲਾ ਖੈਰ ਕਰੇ ਜ਼ਿਮੀਂਦਾਰ ਕਿਸਾਨ ਨੂੰ, ਜਿਹੜਾ ਜੀ ਦਰਿਆ ਆਪਣੇ ਹਦੂਦ 'ਚ ਰਵੇ ਨਾ, ਬਾਰਿਸ਼ਾਂ ਦਾ ਕੰਮ ਤਾਂ ਚੱਲਦੇ ਰਹੇ। ਲੇਕਿਨ ਇੱਥੇ ਹੁੰਦਾ ਜੀ ਹਰ ਦਫਾ ਹੀ, ਕਿਉਂਕਿ ਲੋਕ ਇੱਥੋਂ ਦੇ ਰਹਿਣ ਵਾਲੇ ਜਿਹੜੇ ਆ ਉਹਨਾਂ ਨੂੰ ਯੂਜ਼ ਟੂ ਆ ਜੀ। ਆਪਣੀਆਂ ਜ਼ਮੀਨਾਂ ਆਪਣੇ ਘਰ-ਬਾਰ ਛੱਡ ਕੇ ਉਹ ਕਿੱਥੇ ਜਾਣ, ਥੋੜੀ ਬਹੁਤ ਤਕਲੀਫ ਤੰਗੀ ਉਹਨਾਂ ਨੂੰ ਹੁੰਦੀ ਹੈ। ਮੈਂ ਪਿਛਲੇ ਦਿਨਾਂ ਹੀ ਦੇਖਿਆ ਵੀ ਸੀ ਕਿ ਕੁਝ ਲੋਕ ਜਿਹੜੇ ਆ ਉਹ ਗਵਰਨਮੈਂਟ ਨੂੰ ਮੁਤਾਲਬਾ ਕਰ ਰਹੇ ਸੀ ਕਿ ਜੀ ਸਾਡੀਆਂ ਕੁਝ ਫਸਲਾਂ ਜਿਹੜੀਆਂ ਸੈਲਾਬ ਦੇ ਵਿੱਚ ਜਾਂ ਦਰਿਆ ਦੇ ਪਾਣੀ ਦੇ ਵਿੱਚ ਜਿਹੜੀਆਂ ਨਾ ਚਲੀਆਂ ਗਈਆਂ, ਉਹਦੇ 'ਚ ਸਾਨੂੰ ਕੰਪਨਸੇਸ਼ਨ ਦਿੱਤੀ ਜਾਵੇ ਜਾਂ ਸਾਨੂੰ ਕਿਸੇ ਤਰ੍ਹਾਂ ਉਹਦੇ ਤੋਂ ਬਚਾਇਆ ਜਾਵੇ। ਬਹਰਹਾਲ ਜੀ ਮੈਂ ਵੀ ਹਾਲਾਂਕਿ 10-12 ਸਾਲ ਹੋ ਗਏ ਇੱਥੋਂ ਗੁਜ਼ਰੀ ਦਾ ਤਾਂ ਜੀ ਬਹੁਤ ਦਫਾ ਆ। ਸਾਹੀਵਾਲ ਚੂੰਕਿ ਕਰੀਬ ਸ਼ਹਿਰ ਆ ਪਿੰਡ ਤੋਂ, ਉੱਥੇ ਆਣਾ ਜਾਣਾ ਵੀ ਹੁੰਦਾ ਰਹਿੰਦਾ ਆ। ਲੇਕਿਨ ਉੱਤਰ ਕੇ ਖੜੇ ਹੋ ਕੇ ਇੰਨੀ ਦੂਰ ਤੱਕ ਆ ਗਏ। ਖਾਨ ਸਾਹਿਬ ਤਾਂ ਕਹਿ ਰਹੇ ਇੱਥੋਂ ਥੱਲੇ ਉਤਰੋ ਜੀ। ਇਹ ਨਜ਼ਾਰਾ ਨਹੀਂ ਗੱਲ ਖਾਨ ਸਾਹਿਬ ਦੇ ਠੀਕ ਆ, ਪਰ ਸਰਦੀਆਂ 'ਚ ਨਾ ਜਿਹੜਾ ਵਾ ਉਹ ਜਾਂ ਇਹਨਾਂ ਨੂੰ ਮਾੜਾ ਜਿਹਾ ਘਾਹ ਨਜ਼ਰ ਆ ਜਾਵੇ ਨਾ ਦਰਿਆ ਦੇ ਜਾਂ ਨਹਿਰ ਦੇ ਕੰਢੇ, ਮੈਂ ਤਾਂ ਲੈ ਜਾਣਾ ਸੀਗਾ ਜੀ। ਤੇ ਇਹਨਾਂ ਦਾ ਲੈਣਾ ਜਿਹਨੇ ਨਹੀਂ ਸੀਗਾ ਉਹ ਮੈਨੂੰ ਪਤਾ ਹੈ। ਠੀਕ ਆ ਜੀ, ਕਰਦੇ ਆ ਜੀ ਹੁਣ ਅਗਾਂ ਸਫ਼ਰ ਆਪਣਾ ਸ਼ੁਰੂ। ਤੇ ਰਸਤੇ ਦੇ ਵਿੱਚ ਸੀਨ ਲਓ ਜੀ, ਉਹ ਬੰਦਾ ਸਾਡੇ ਕੋਲੋਂ ਦੀ ਲੰਘ ਕੇ ਚਲਾ ਗਿਆ ਜੀ ਤੇ ਮੇਰਾ ਖਿਆਲ ਹੈ ਫਿਸ਼ਿੰਗ ਕਰਨ ਆਇਆ। ਹਾਂ, ਆਪਣੇ ਪਿੰਡ ਦਾ ਹੀ ਆ ਬੰਦਾ, ਆਪਣੇ ਪਿੰਡ ਦਾ ਬੰਦਾ ਹੈ ਵੀ ਆਪਣੇ ਪਿੰਡ ਦਾ ਹੀ। ਚਲੋ ਲੱਗ ਜਾਂਦਾ ਪਤਾ। ਉਹ ਵੀ ਕਰਦੇ ਆ, ਬੜੇ ਆਰਾਮ ਨਾਲ ਉਤਰ ਗਿਆ ਤੇ ਮੈਂ ਕਹਿ ਰਿਹਾ ਸੀ ਵੀ ਆਪਾਂ ਇੱਥੋਂ ਉਤਰਨਾ ਨਹੀਂ ਮੈਂ ਅੰਦਰ ਲੈ ਸਕਦਾ, ਤੁਸੀਂ ਵੀ ਲੈ ਸਕਦੇ ਆ। ਅਸੀਂ ਤਾਂ ਆਪਣਾ ਹਿਸਾਬ ਲਾ ਰਹੇ ਹਾਂ। ਅੱਛਾ ਜੀ, ਠੀਕ ਹੈ ਜੀ।
ਚੀਚਾਵਤ ਇੱਥੋਂ ਚੱਲਾਂਗੇ ਜੀ ਅਸੀਂ ਸਾਈਵਾਲ, ਪਹਿਲਾਂ ਰਜ਼ੀ ਕਰੀਮ ਚੀਮਾ ਸਾਹਿਬ ਦੇ ਕੋਲ, ਉਸ ਤੋਂ ਬਾਅਦ ਅਸੀਂ ਚੀਚਾਵਤਨੀ ਤੱਕ ਜਾਣਾ ਆ। ਤੇ ਜਿਹੜਾ ਵੀ ਰਸਤੇ 'ਚ ਕੋਈ ਪਿੰਡ, ਜਿਹੜੀ ਕੋਈ ਜਗ੍ਹਾ ਆਈ ਤੁਹਾਡੇ ਨਾਲ ਉਹ ਸਾਂਝੀ ਜ਼ਰੂਰ ਕਰਾਂਗੇ ਜੀ। ਚਲਿਏ ਜੀ, ਚਲੋ ਜੀ। ਚਲੋ ਆਜੀ। ਕਲੋਜ਼ ਦਾ ਸ਼ਾਟ ਲੈ ਲੈ ਕੋਈ ਨਹੀਂ। ਲਓ ਜੀ ਖਾਨ ਸਾਹਿਬ, ਕੱਲ ਜਿਹੜੀ ਮਿਹਦੇ ਦੀ ਤਕਲੀਫ ਹੋਈ ਸੀ, ਅੱਜ ਬੰਦਾ ਕਹਿ ਰਿਹਾ ਸੀ ਨਾ ਕਿ 4 ਫੁੱਲ ਖਾ ਲਓ ਆ ਦੇਸੀ ਕਿੱਕਰ ਦੇ। ਦੇਸੀ ਕਿੱਕਰ ਦੇ, ਤੇ ਇਸ ਤੋਂ ਜ਼ਿਆਦਾ ਤਾਂ ਦੇਸੀ ਕਿੱਕਰ ਨਹੀਂ ਹੋ ਸਕਦੀ ਦਰਿਆ ਦੀ ਮਣ ਤੇ ਹੈ। ਆਹ ਨਾ ਇਹਨੂੰ ਖਾਦ ਆ ਨਾ ਕੁਛ ਆ, ਉਹ ਵੀ ਨਾ ਬਿਲਕੁਲ ਪਿਓਰ ਆਰਗੈਨਿਕ ਹੈ, ਇਹਦਾ ਮਿਲਦਾ ਵੀ ਹੈ। ਲਓ ਜੀ, ਇਹ ਹੈ ਅੱਡਾ ਬਹਾਦਰ ਸ਼ਾਹ। ਅਸੀਂ ਪਹੁੰਚ ਗਏ ਹਾਂ ਦਰਿਆ ਤੋਂ ਬਾਅਦ। ਮੈਂ ਕਿਹਾ ਤੁਹਾਨੂੰ ਦਿਖਾਉਂਦੇ ਜਾਈਏ। ਇੱਥੇ ਥਾਣਾ ਵੀ ਹੈਗਾ ਆ ਤੇ ਥਾਣੇ ਦਾ ਬੜਾ ਜ਼ਿਕਰ ਕੀਤਾ ਹੈ। ਇਹ ਥਾਣੇ ਦਾ ਜ਼ਿਕਰ, ਇੱਥੇ ਦਾ ਥਾਣਾ ਮੈਨੂੰ ਯਾਦ ਆ ਨਾ ਕਿਸੇ ਗੱਲ ਦੇ ਵਿੱਚ, ਉਹ ਤਾਂ ਕਰਕੇ ਯਾਦ ਆ ਗਿਆ ਜੀ। ਹੀਰੋ ਆਫ ਦਾ ਡੇ ਅਸਲਮ ਖਾਨ ਬੁਕਾਰ ਸਾਹਿਬ ਜੀ। ਮਹਿਸੂਸ ਨਹੀਂ ਹੁੰਦਾ ਹੈ ਪਰ ਜਦੋਂ ਗੱਡੀ ਤੇ ਚੜਦੇ ਆ, ਚੜਾਈ ਚੜਦੇ ਆ, ਫਿਰ ਪਤਾ ਲੱਗਦਾ ਵੀ ਬਜ਼ੁਰਗ ਹੋ ਗਏ। ਹਾਂ। ਲਓ ਜੀ, ਅਸੀਂ ਪਹੁੰਚ ਗਏ ਹਾਂ ਜੀ ਰਜ਼ੀਲ ਕਰੀਮ ਚੀਮਾ ਸਾਹਿਬ ਦੇ ਘਰ। ਸਾਡੇ ਜਿਹੜੇ ਅੱਜ ਦੇ ਪ੍ਰਾਹੁਣਚਾਰ, ਪਹਿਲੀ ਵਾਰੀ ਸਾਡੇ ਪ੍ਰਾਹੁਣਚਾਰ ਨਹੀਂ ਬਣੇ, ਕਈ ਵਾਰੀ ਬਣ ਚੁੱਕੇ। ਕਿਉਂ ਜੀ ਰਾਣਾ ਸਾਹਿਬ? ਹਾਂ ਕਦੀ ਆ ਘੜੇ ਵਾਲੀ ਕੋਠੀ, ਆ ਜੀ ਘੜੇ ਵਾਲੀ ਕੋਠੀ ਮਸ਼ਹੂਰ ਇੱਥੇ। ਇਹ ਪਤਾ ਨਹੀਂ ਕਾਹਦਾ ਸਿੰਬਲ ਹੋਣਾ। ਪਤਾ ਨਹੀਂ ਜੀ, ਕੋਈ ਹੋਣਾ ਹੀ ਹੈ ਵੀ ਕੋਈ ਕਿਸੇ ਹਿਸਾਬ ਨਾਲ। ਉਦੋਂ ਜਦੋਂ ਡੈਕੋਰੇਸ਼ਨ ਦੇ ਤੌਰ ਤੇ ਬਣਾਇਆ ਹੁੰਦਾ। ਅਸਲਾਮ ਵਾਲੇਕੁਮ ਸਰ। अस्सलाम वालेकुम जी, की हाल चाल है जी? और सुनाइए तबीयत? अल्हम्दुलिल्लाह ठीक है जी। आज फोन थोड़ा बज रहा जी। हाँ ठीक है। लो जी, ਅਸੀਂ ਪਹੁੰਚ ਗਏ ਇੱਕ ਵਾਰੀ ਰਜ਼ੀ ਸਾਹਿਬ ਕੋਲ ਹੈ। ਉਸ ਤੋਂ ਬਾਅਦ ਫਿਰ ਅਸੀਂ ਅੱਗਾ ਜਾਂਦੇ ਹਾਂ ਜਿੱਧਰ ਵੀ ਰਜ਼ੀ ਸਾਹਿਬ ਸਾਨੂੰ ਲੈ ਕੇ ਜਾਣਗੇ, ਉਹ ਤੁਹਾਡੇ ਨਾਲ ਅਸੀਂ ਸਾਂਝ ਕਰਾਂਗੇ।
ਲਓ ਜੀ, ਅਸੀਂ ਹੁਣ ਪਹੁੰਚ ਗਏ ਹਾਂ ਜਨਾਬ ਜੀ ਰਜ਼ੀਉਲ ਕਰੀਮ ਚੀਮਾ ਸਾਹਿਬ ਕੋਲ। ਪਹਿਲੇ ਅਸੀਂ ਪਹੁੰਚੇ ਸਾਹੀਵਾਲ ਇਹਨਾਂ ਦੇ ਘਰੇ, ਉਸ ਤੋਂ ਬਾਅਦ ਅਸੀਂ ਉੱਥੋਂ ਸਫ਼ਰ ਸ਼ੁਰੂ ਕੀਤਾ ਤੇ ਇਸ ਟਾਈਮ ਅਸੀਂ ਇਹਨਾਂ ਦੀ ਹਵੇਲੀ ਦੇ ਵਿੱਚ ਖਲੋਤੇ ਹਾਂ, ਜਿਹੜੀ ਕਿ ਜ਼ੈਲਦਾਰਾਂ ਦੀ ਹਵੇਲੀ, ਮਸ਼ਹੂਰ ਹਵੇਲੀ ਆ, 1925 ਦੀ ਬਣੀ ਹੋਈ। ਕਿਉਂ ਜੀ, ਇਦਾਂ ਹੀ ਆ? ਹਾਂ ਬਿਲਕੁਲ 100 ਸਾਲ ਇਸ ਹਵੇਲੀ ਨੂੰ ਪੂਰਾ ਹੋ ਗਿਆ। ਤੇ ਪਹਿਲਾਂ ਵੀ ਅਸੀਂ ਅੱਜ ਤੋਂ ਤਕਰੀਬਨ 1 ਸਾਲ ਪਹਿਲਾਂ ਜਾਂ 10 ਕੁ ਮਹੀਨੇ ਪਹਿਲਾਂ ਇੱਥੇ ਆ ਕੇ ਵੀਡੀਓ ਬਣਾਈ ਸੀ ਰਜ਼ੀ ਸਾਹਿਬ ਦੇ ਨਾਲ। ਤੇ ਅੱਜ ਅਸੀਂ ਉਸੇ ਬਾਰੇ 'ਚ ਹੀ ਗੱਲਬਾਤ ਕਰਾਂਗੇ ਤੇ ਹਵੇਲੀ ਤੁਹਾਨੂੰ ਅਸੀਂ ਦੁਬਾਰਾ ਤੋਂ ਇੱਕ ਵਾਰੀ ਫੇਰ ਦਿਖਾਵਾਂਗੇ, ਕਿਉਂਕਿ ਹੁਣ ਇਹਦੇ 100 ਸਾਲ ਪੂਰੇ ਹੋ ਗਏ। ਅੱਗੇ ਥੋੜੇ ਬਹੁਤ ਘੱਟ ਸੀਗੇ, 5-7 ਮਹੀਨੇ ਹੈ। ਤੇ ਪਹਿਲਾਂ ਥੋੜੀ ਜਿਹੀ ਮੈਂ ਸਾਹੀਵਾਲ ਸ਼ਹਿਰ ਦੀ ਗੱਲ ਕਰਾਂ। ਸਾਹੀਵਾਲ ਜਿਹੜਾ ਸਾਡਾ ਸ਼ਹਿਰ ਆ ਨਾ, ਉਹ ਇੰਝ ਹੀ ਆ ਜਿੱਦੇ ਸ਼ਹਿਰ 'ਚ ਦਿਹਾਤ ਹੁੰਦਾ ਵੀ, ਉਹ ਜ਼ਿਮੀਂਦਾਰਾਂ ਦੇ ਨਾਲ ਜੁੜਿਆ ਹੋਇਆ ਸ਼ਹਿਰ ਆ। ਉੱਥੇ ਜ਼ਿਆਦਾਤਰ ਲੋਕ ਜਿਹੜੇ ਆ, ਜਿੱਦਾਂ ਕਿ ਰਜ਼ੀਉਲ ਕਰੀਮ ਚੀਮਾ ਸਾਹਿਬ ਆ, ਉੱਥੇ ਇਦਾਂ ਜ਼ਿਮੀਂਦਾਰ ਲੋਕ ਜ਼ਿਆਦਾ ਜਿਹੜੀ ਆ ਨਾ ਆਬਾਦੀ ਉੱਥੇ ਉਹਨਾਂ ਦੀ ਹੈਗੀ ਆ। ਤੇ ਬੜਾ ਪੁਰਸਕੂਨ ਸ਼ਹਿਰ ਆ ਤੇ ਸਾਫ ਸੁਥਰਾ ਸ਼ਹਿਰ ਆ। ਤੇ ਬਾਕੀ ਹੁਣ ਗੱਲਬਾਤ ਕਰਨਗੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਭਾਈ ਰਜ਼ੀ ਦੇ ਨਾਲ, ਤੇ ਤੁਹਾਨੂੰ ਅਸੀਂ ਇਹ ਹਵੇਲੀ ਦੁਬਾਰਾ ਤੋਂ ਦਿਖਾਉਂਦੇ ਆ। ਤੇ ਜਿਹੜੇ ਸਵਾਲ ਜਵਾਬ ਆ, ਇਹਦਾ ਮਕਸਦ ਅੱਜ ਦੀ ਵੀਡੀਓ ਦਾ ਇਹ ਨਹੀਂ ਹੈਗਾ ਕਿ ਅਸੀਂ ਹਵੇਲੀ ਦਿਖਾਣੀ ਆ, ਲੇਕਿਨ ਕੁਝ ਹੋਰ ਆ। ਨਹੀਂ ਉਹ ਗੱਲ ਕਰਦੇ ਉਹ ਰਾਣਾ ਸਾਹਿਬ ਗੱਲਬਾਤ ਕਰਨਗੇ। ਰਾਣਾ ਸਾਹਿਬ ਮੈਂ ਕੈਮਰਾ ਫੜ ਲੈਣਾ, ਹਾਂ ਤੇ ਤੁਸੀਂ ਫਿਰ ਉਹ ਨਾ ਟੁਰ ਕੇ। ਹਾਂ ਇਹ ਦੇਖੋ ਜੀ, ਇਹ ਅਸਲ 'ਚ ਹਵੇਲੀ ਹੈ ਨਾ ਜਿਹੜੀ, ਇਹ ਹੈਗਾ 1 ਸਦੀ ਦਾ ਕਿੱਸਾ। 99 ਸਾਲ ਪਹਿਲੀ ਹਵੇਲੀ ਦੀ ਤਾਂ ਗੱਲਾਂ ਸੀ, ਉਹ ਪਿਛਲੀ ਵੀਡੀਓ 'ਚ ਬਹੁਤ ਕੀਤੀਆਂ ਸੀ। ਹੁਣ ਇਸ ਵੀਡੀਓ 'ਚ ਨਾ ਅਸੀਂ ਆ ਜਿਹੜਾ ਪਿਛਲਾ ਸਾਲ ਗੁਜ਼ਰਿਆ ਨਾ, ਇਹਦੀਆਂ ਜ਼ਿਆਦਾ ਗੱਲਾਂ ਕਰਾਂਗੇ, 99 ਸਾਲਾਂ ਦੀਆਂ ਨਾ ਘੱਟ ਗੱਲਾਂ ਕਰਾਂਗੇ ਹੈ। ਅੱਛਾ ਰਜੀ ਸਾਹਿਬ, ਇਹ ਤਾਂ ਯਾਨੀ ਕਿ ਗੱਲ ਹੈ ਆ ਕਿ ਹਵੇਲੀ 100 ਸਾਲ ਪੁਰਾਣੀ ਹੈ। ਹਾਂਜੀ ਜੀ ਜੀ, ਬੜੀ ਪੁਰਾਣੀ, ਚੌਥੀ ਨਸਲ ਹੁਣ ਜਿਹੜੀ ਤੁਹਾਡੇ ਪੜਦਾਦਾ ਦਾਦਾ ਵਾਲਦ ਸਾਹਿਬ, ਬਲਕਿ ਤੁਹਾਡਾ ਬੇਟਾ ਪੰਜਵੀਂ ਨਸਲ ਜੀ, ਯਾਨੀ ਕਿ 5 ਪੁਸ਼ਤਾਂ ਜਿਹੜੀਆਂ ਨਾ ਇਸ ਹਵੇਲੀ ਨੂੰ ਦੇਖ ਚੁੱਕੀਆਂ ਵਾ ਜੀ। ਤੇ ਇਹ ਦੱਸੋ ਵੀ ਅਸੀਂ ਜਦੋਂ ਵੀਡੀਓ ਪਿਛਲੇ ਸਾਲ ਬਣਾਈ ਹਾਂਜੀ ਹੈ, ਉਸ ਤੋਂ ਬਾਅਦ ਇਸ ਹਵੇਲੀ ਨੂੰ ਕਿਸ ਤਰ੍ਹਾਂ ਲੋਕਾਂ ਨੇ ਐਪਰੀਸ਼ੀਏਟ ਕੀਤਾ ਤੇ ਕੀ ਰਿਸਪੌਂਸ ਸੀ ਲੋਕਾਂ ਦਾ? ਹਾਂਜੀ, ਉਹ ਜਦੋਂ ਵੀਡੀਓ ਬਣੀ ਨਾ, ਉਸ ਤੋਂ ਬਾਅਦ ਇਹ ਵਰਲਡ ਫੇਮਸ ਹੋ ਗਈ। ਬੜੇ ਬੜੇ ਲੋਕ, ਮਤਲਬ ਅਮਰੀਕਾ, ਕੈਨੇਡਾ, ਇਟਲੀ, ਇੰਡੀਆ, ਸਾਡੇ ਸਿੱਖ ਭਾਈ ਬੜੇ ਆਏ ਇੱਥੇ ਇਹਨੂੰ ਵੇਖਣ ਵਾਸਤੇ। ਤੇ ਮਤਲਬ ਕਾਫੀ ਪੂਰੀ ਦੁਨੀਆ ਹੀ ਸਮਝੋ ਯਾਨੀ ਕਿ ਪਹਿਲਾਂ ਕੋਈ ਜਾਣਦਾ ਨਹੀਂ ਸੀ। ਜਿਸ ਤਰ੍ਹਾਂ ਹਰੀੜਾ ਨੇ ਤੁਹਾਨੂੰ ਵਾਇਰਲ ਕੀਤਾ ਨਾ, ਇਹ ਹਵੇਲੀ ਵੀ ਨਾਲ ਹੀ ਵਾਇਰਲ ਹੋ ਗਈ। ਤੁਸੀਂ ਵਾਇਰਲ ਕਰ ਤੇ ਅੱਛਾ, ਫਿਰ ਇਹਦੇ ਚ ਕੁਝ ਖਾਸ ਜਿਹੜਾ ਨਾ, ਜਿੱਥੇ ਤੱਕ ਮੇਰੇ ਇਲਮ ਚ ਹੈ ਕਿ ਇੱਥੇ ਸਾਡੇ ਤੋਂ ਬਾਅਦ ਅਸੀਂ ਅੰਜਮ ਸਰੋਇਆ, ਮੈਂ ਖਾਲਦ, ਅਸੀਂ ਆਏ। ਉਸ ਤੋਂ ਬਾਅਦ ਇੱਥੇ ਨਾ ਨਾਸਰ ਢਿੱਲੋਂ ਉਹ ਆਏ, ਖਾਲਕ ਜਵੇਦ ਖਾਲਕ ਸਾਹਿਬ ਉਹ ਆਏ। ਫਿਰ ਆਪਣੇ ਵੱਟੂ ਸਾਹਿਬ ਜਿਹੜੇ ਆ ਉਹ ਆਏ, ਪੰਜਾਬੀ ਪ੍ਰਚਾਰ ਵਾਲੇ ਰਜ਼ਾ। ਫਿਰ ਡਿਸਕਵਰ ਪਾਕਿਸਤਾਨ ਵਾਲੇ ਆਏ। ਹਾਂ, ਬਾਕੀ ਇੱਥੇ ਤੁਹਾਨੂੰ ਕਿਉਂਕਿ ਸਾਡਾ ਖੁਸ਼ੀ ਉੱਥੋਂ ਆਏ, ਹਾਂ ਰਿਪਨ ਖੁਸ਼ੀ ਆਏ ਇੰਡੀਆ। ਅੱਛਾ, ਸਾਡਾ ਇਹ ਹਵੇਲੀ ਦੇਖਦੇ ਸਾਰ ਪਹਿਲਾ ਤਾਸਰ ਇਹ ਸੀ ਵੀ ਯਾਰ ਇਹ ਨਾ ਸਾਈਟ ਕਿਸੇ ਫਿਲਮ ਦੀ ਸ਼ੂਟਿੰਗ ਵਾਲੀ ਆ ਹੈ। ਤੇ ਉਹ ਦੱਸੋ ਵੀ ਫਿਰ ਕਿਸ ਬੰਦੇ ਨੇ ਇਸ ਨੂੰ ਜਿਹੜਾ ਨਾ ਕਿਸੇ ਸ਼ੂਟਿੰਗ ਲਈ ਕੀਤਾ ਤੇ ਕਿਆ ਹਿਸਾਬ ਕਿਤਾਬ ਸੀ? ਉਹ ਨਾਸਰ ਢਿੱਲੋਂ ਸਾਹਿਬ ਨਾਲ ਆਏ ਸਨ, ਕੋਈ ਪ੍ਰਦੀਪ ਭੁੱਲਰ ਸਾਹਿਬ ਡਾਇਰੈਕਟਰ ਨੇ ਇੰਡੀਆ ਤੋਂ, ਤੇ 2-3 ਸਾਥੀ ਉਹਨਾਂ ਦੇ ਆਏ ਸਨ। ਉਹ ਸਾਰਿਆਂ ਨੂੰ ਵਿਜ਼ਿਟ ਕਰਕੇ ਪਸੰਦ ਆਈ ਉਹਨਾਂ ਨੂੰ, ਕਹਿੰਦੇ ਇੱਥੇ ਅਸੀਂ ਸ਼ੂਟ ਕਰਾਂਗੇ। ਲੇਕਿਨ ਫਿਰ ਉਹ ਹਾਲਾਤ ਖਰਾਬ ਹੋਣ ਦੀ ਵਜ੍ਹਾ ਨਾਲ ਇੱਕ ਵਾਰੀ ਚਲੇ ਗਏ। ਹੁਣ ਵੇਖੋ ਕਦੀ ਆਉਣਗੇ ਤੇ ਫਿਰ ਜਦੋਂ ਹਾਲਾਤ ਠੀਕ ਹੁੰਦੇ ਨੇ ਫਿਰ। ਇਹ ਪ੍ਰਦੀਪ ਭੁੱਲਰ ਸਾਹਿਬ ਦੀ ਉਹੀ ਫਿਲਮ ਤਾਂ ਨਹੀਂ ਜਿਹੜੀ ਉਹਨਾਂ ਨੇ ਮੁਸ਼ਤਰਕਾ ਇੱਕ ਬਣਾਉਣ ਦਾ ਐਲਾਨ ਕੀਤਾ ਸੀ, ਤੇ ਉਹ ਜਿਹਦੇ ਚ ਰਾਸ਼ਦ ਨੂੰ ਵੀ ਉਹਨਾਂ ਨੇ ਹਾਂ ਬਿਲਕੁਲ ਹਾਂ ਉਹੀ ਕਹਿੰਦੇ ਸੀ ਕਿ ਅਸੀਂ ਸਕ੍ਰਿਪਟ ਬਣਾਇਆ, ਸਾਰਾ ਕੁਝ ਇਕੱਠਾ ਹੋ ਗਿਆ, ਬਲਕਿ ਸਾਰੀ ਪਲੈਨਿੰਗ ਹੋ ਗਈ, ਤੇ ਫਿਰ ਯਾਨੀ ਕਿ ਪਾਕਿਸਤਾਨ ਦੀ ਜਿਹੜੀ ਘੋੜੀਪਾਲ ਦੇ ਕਰਨਾ ਚਾਹੁੰਦੇ, ਘੋੜੀਪਾਲ ਉਹਦੇ ਤੇ ਕਰਨਾ ਚਾਹਦੇ ਸੀ। ਤੇ ਕਿਉਂਕਿ ਫਿਰ ਇਹ ਹਵੇਲੀ ਜਿਹੜੀ ਹੈ ਨਾ, ਕਿਉਂਕਿ ਇਹ ਇਲਾਕਾ ਜਿਹੜਾ ਗੰਜੀਵਾਰ ਦਾ ਇਲਾਕਾ ਵਾ, ਇੱਥੇ ਘੋੜੀਪਾਲ ਦੇ ਬਹੁਤ ਸਾਰੇ ਮਰਬੇ ਵੀ ਹੈ। ਤੇ ਇਹ ਹਵੇਲੀ ਇੱਕ ਨਾ ਉਹ ਪੁਰਾਣਾ ਯਾਨੀ ਕਿ ਪੀਰੀਅਡ ਫਿਲਮ ਲਈ ਨਾ ਅਸਲ 'ਚ ਫਿਰ ਬੜਾ ਸੈੱਟ ਬੜਾ ਲਾਣਾ ਪੈਂਦਾ। ਇੱਥੇ ਉਹ ਸੈੱਟ ਵਾਲਾ ਰੌਲਾ ਕੋਈ ਨਹੀਂ ਲਗਾਇਆ ਸੈੱਟ ਜਿਹੜਾ ਨਾ ਮੌਜੂਦ ਆ। ਅੱਛਾ, ਕੁਛ ਨਾ ਸਾਨੂੰ ਇੱਥੇ ਨਾ ਤਬਦੀਲੀਆਂ ਨਜ਼ਰ ਆ ਰਹੀਆਂ ਵਾ ਹੈ ਕਿ ਪਹਿਲੇ ਉਹ ਜਿਹੜੀ ਮਸ਼ਹੂਰੇ ਜ਼ਮਾਨਾ ਹੈ ਸੀ ਨਾ ਬਕਸਾ, ਜਿਹਦੇ 'ਚ ਫਾਇਰ ਤੱਕ ਲੱਗੇ ਹੋਏ ਸੀ, ਉਹ ਉਦੋਂ ਉਸੇ ਸ਼ਕਲ 'ਚ ਮੌਜੂਦ ਸੀ। ਨਹੀਂ, ਹੁਣ ਵੀ ਉਸੇ ਸ਼ਕਲ ਹੈ, ਇਹਨੂੰ ਤੇਲ ਲਾਇਆ। ਅੱਛਾ, ਤੇਲ ਲਾਣਾ ਸ਼ੁਰੂ ਕਰ ਦਿੱਤਾ ਕਿਉਂਕਿ ਜ਼ੰਗ ਪੈਣਾ ਸ਼ੁਰੂ ਹੋ ਗਿਆ ਸੀ। ਅੱਛਾ, ਤੇ ਉਹਦੇ ਬਚਾਓ ਵਾਸਤੇ ਨਾ ਇਹਨੂੰ ਤੇਲ ਲਾਇਆ ਜੇ। ਅੱਛਾ,
ਤੇ ਬਾਕੀ ਰੰਗ ਵੀ ਕਰਾਂਗੇ ਇਨਸ਼ਾਅੱਲਾ, ਲੇਕਿਨ ਇਹ ਕਿ ਅਜੇ ਤੇਲ ਲਾਇਆ ਤਾਂ ਕਿ ਮਹਿਫੂਜ਼ ਰਹੇ। ਵੈਸੇ ਤਾਂ ਬਹੁਤ ਭਾਰੀ ਰੰਗ, ਇੰਨਾ ਕੁਝ ਨਹੀਂ ਸੀ ਆਖਣਾ। ਕਿੰਨਾ ਵਜ਼ਨ ਆ ਜੀ ਇਹਦਾ? ਪਤਾ ਨਹੀਂ ਜੀ, ਇਹ ਕੋਈ 8-10 ਬੰਨਿਆਂ ਕੋਲ ਨਹੀਂ ਚੁੱਕੀ ਜਾਂਦੀ, ਵਜ਼ਨ ਬਹੁਤ ਜ਼ਿਆਦਾ। ਇਹ ਕੋਈ 15-20 ਮਣ ਦੇ ਨੇੜੇ ਜਿਹੜਾ ਹੋਗਾ ਨਾ, ਇਹ ਚੁੱਕਣ ਵਾਸਤੇ ਹੁੰਦੀ ਨਹੀਂ ਸੀ। ਹਾਂ ਚੁੱਕਣ ਵਾਸਤੇ ਹੁੰਦੀ। ਅੱਛਾ ਜੀ, ਇਹ ਹੁਣ ਦੇਖੋ ਕਿ ਉੱਪਰ ਫਾਰਸੀ ਚ ਆ ਜੀ ਤੇ ਨੀਚੇ ਨਾਮ, ਅੱਛਾ ਚੌਧਰੀ ਕਰੀਮ ਬਖਸ਼ ਚੀਮਾ ਸਾਹਿਬ ਤੁਹਾਡੇ ਇਹ ਪੜਦਾਦਾ ਸਾਹਿਬ ਤੇ ਤੇ ਉਹਨਾਂ ਦੇ ਬੇਟੇ ਨਸਰੁੱਲਾ ਖਾਨ ਦਾਦਾ ਸਨ, ਅੱਛਾ ਨਸਰੁੱਲਾ ਖਾਨ, ਨਸਰੁੱਲਾ ਖਾਨ ਨਾਨਾ ਸਨ, ਅੱਛਾ ਤੇ ਮੁਹੰਮਦ ਸ਼ਾਹ ਤੀਸਰੇ ਬੇਟੇ ਉਹਨਾਂ ਦੇ। ਅੱਛਾ ਤੀਸਰੇ ਬੇਟੇ। ਇਹ ਚੌਧਰੀ ਕਰੀਮ ਬਖਸ਼ ਦੇ ਯਾਨੀ ਕਿ ਜਿਹੜੇ ਤਿੰਨ ਤਿੰਨ ਬੇਟੇ, ਬੇਟੇ ਸਨ, ਨਸਰੁੱਲਾ ਖਾਨ, ਜ਼ਫਰੁੱਲਾ ਖਾਨ ਤੇ ਅਰਸ਼ਾਦ ਸਾਹਿਬ। ਮੁਹੰਮਦ ਤੇ ਨਸਰੁੱਲਾ ਖਾਨ ਤੁਹਾਡੇ ਦਾਦਾ ਜੀ ਤੇ ਜੀ। ਜ਼ਫਰੁੱਲਾ ਖਾਨ ਤੁਹਾਡੇ ਨਾਨਾ ਜੀ। ਹਾਂਜੀ ਹਾਂ ਤੇ ਆ ਲਿਖਿਆ ਵੀ ਹੋਇਆ ਵਾ ਉਹਦੇ ਚ ਹੀ, ਕਿ ਹਿਜਰੀ ਵੀ ਲਿਖੀ ਹੋਈ ਆ ਤੇ ਜੀ 25 ਸਾਲ 1925 ਦੀ ਹਾਂ 1900 ਉਦੋਂ ਫਾਰਸੀ ਹੁੰਦੀ ਸੀ ਇਹਦੀ ਹਾਂ ਫਾਰਸੀ ਕੌਮੀ ਜ਼ੁਬਾਨ। ਆ ਫਜ਼ਲ ਕਰ ਦੀ ਅਹੀਂ ਇਮਾਰਤ ਸ਼ੁ ਤਿਆਰ ਹੈ ਦਰਸਦ ਚਹਿਲ। ਹਾਂ ਕਿਉਂਕਿ ਫਾਰਸੀ ਸਾਨੂੰ ਕੋਈ ਨਹੀਂ ਪੜ੍ਹਨੀ ਆਉਂਦੀ ਹੈ ਹੈਂ। ਤੇ ਇਸ ਕਰਕੇ ਜਿਹੜਾ ਨਾ, ਆਓ ਜੀ ਦੂਸਰੇ। ਇਹ ਵੀ ਛੱਤ ਵੀ 100 ਸਾਲ ਪੁਰਾਣਾ ਹੈ। ਹਾਂ ਇਹ ਦੇਖੋ ਕਿ ਹੁਣ ਇਹਦੇ ਬਾਲੇ ਵੀ ਜਿਹੜੇ ਆ ਨਾ, ਉਹ ਦਿਆਰ ਦੇ ਆ, ਜਿਹੜੇ ਕਿ ਅੱਜ ਕੱਲ੍ਹ ਲੋਕੀ ਨਾ ਛੋਟੀ ਛੋਟੀ ਫੱਟੀਆਂ ਲੱਭਦੇ ਫਿਰਦੇ ਆ, ਇਹਨਾਂ ਨੇ ਪੂਰੇ ਬਾਲੇ ਲਾਏ। ਰਾਜੀ ਸਾਹਿਬ ਨੇ ਜਿਹੜੇ ਬਾਲੇ ਵਿੱਚ ਕੇ ਲੋਹੇ ਦੀ ਛੱਤ ਲਈ ਆ, ਉਹ ਵੀ ਭਾਈ ਹਾਂ ਉਹ ਬਾਹਰ ਹਵੇਲੀ ਦਾ ਉਦੋਂ ਬਰਾਮਦੇ ਦਾ ਬਰਾਮਦਾ ਦਾ ਬਾਲੇ ਗਿਰ ਗਏ ਸਨ ਕੋਈ, ਹਾਂ ਉਹ ਫਿਰ ਆਪਣਾ ਲਾ ਕੇ ਉਹਨੂੰ ਜਿਹੜੇ ਬਾਲਿਆਂ ਦੀ ਕੀਮਤ ਹੀ ਸਾਰਾ ਛੱਤ ਆ ਗਿਆ, ਛੱਤ ਆ ਗਈ ਯਾਰ ਗਾਰਡਰ ਜੋ ਸਾਰਾ ਕੁਝ ਇਹ ਬਲਕਿ ਤੁਹਾਡੇ ਸਾਹਮਣੇ ਨੂੰ ਪੇਂਟ ਕਰਾ ਰਹੇ ਹੋਣੇ। ਹਾਂ ਇਹ ਯਾਨੀ ਕਿ ਗਾਰਡਰ ਟੀਆਰ ਉਹ ਬਾਲੇ ਨਾਲੇ ਜੀ। ਕੱਚੀ ਲੱਕੜ ਦੇ ਬਾਲੇ ਅੱਜ ਕੱਲ੍ਹ ਕਿੱਥੇ ਪੈਂਦੇ ਆ? ਇਹ ਮੇਰੇ ਖਿਆਲ 8 ਫੁੱਟ ਤੋਂ ਤਾਂ ਜ਼ਿਆਦਾ ਹੀ ਭਾਵੇਂ ਨਾ ਹੋਵੇ, 11 ਫੁੱਟ 11 ਫੁੱਟ ਦਾ 11 ਫੁੱਟ ਦਾ ਬਾਲਾ। ਚੜਾ ਵੀ ਨਾ ਦੋ ਹਾਂ 11 ਫੁੱਟ ਦਾ ਬਾਲਾ ਹੈ, ਪਰ ਸ਼ਤੀਰ ਹੀ ਆ। ਹਾਂ ਨਹੀਂ ਅੰਦਰੋਂ ਫਿਰ ਨਵਾਂ ਹੀ ਬਣਾਇਆ ਸੀ, ਉਹ ਛੱਤ ਗਿਰ ਗਿਆ ਸੀ ਨਾ, ਇਸ ਲਈ ਬਰਾਮਦਾ ਹੀ ਜਿਹੜਾ ਨਾ ਓਰੀਜਨਲ ਆ। ਤੇ ਅੱਛਾ ਇਹਨੂੰ ਤੁਸੀਂ ਹੁਣ ਥੋੜਾ ਜਿਹਾ ਨਾ ਇਹ ਰੈਨੋਵੇਟ ਕਰ ਰਹੇ ਆ? ਜੀ ਇਹਨੂੰ ਇਹਦਾ ਵੀ ਛੱਤ ਗਿਰ ਗਿਆ ਸੀ, ਛੱਤ ਤੇ ਚੇਂਜ ਹੋ ਗਿਆ ਸੀ। ਇਹ ਜਿਹੜੇ ਇਹ ਪੁਰਾਣਾ ਹੀ ਅਮੀਰ ਹੈ ਜਿਹੜਾ ਫਰੰਟ ਹੈ, ਅੰਦਰੋਂ ਫਿਰ ਉਹ ਛੱਤ ਨਵਾਂ ਪੈਣ ਦੀ ਵਜ੍ਹਾ। ਅੱਛਾ ਛੱਤ ਨਵਾਂ ਪੈਣ ਦੀ ਵਜ੍ਹਾ ਤੋਂ ਹੁਣ ਇਹਦੇ ਵਿੱਚ ਵੀ ਕਾਫੀ 100 ਸਾਲਾਂ ਪੁਰਾਣੀਆਂ ਚੀਜ਼ਾਂ ਹਨ ਤੁਹਾਨੂੰ। ਇਹ ਲਾਈਟ ਗਈ। ਹਾਂ ਜੀ ਤੁਸੀਂ ਕਿਵੇਂ ਡਰ ਰਹੇ ਹੋ? ਇਹ ਸਾਰੇ ਮਹਿਮਾਨਾਂ ਵਾਸਤੇ ਹੀ ਨਹੀਂ ਈਦ ਸ਼ਬਰਾਤ ਤੇ ਸਾਰੇ ਇਕੱਠੇ ਹੁੰਦੇ, ਸਾਰੇ ਜਦੋਂ ਫੈਮਿਲੀ ਆ ਜਾਂਦੀ। ਹਾਂਜੀ ਖੁਸ਼ੀ ਗਮੀ ਇੱਥੇ ਹੀ ਸਾਰੀ, ਕਿਉਂਕਿ ਅਸਲ ਮਰਕਜ਼ ਤਾਂ ਇਹੀ ਹੈ। ਇਹ ਵੀ ਹੈ। 100 ਸਾਲ ਪੁਰਾਣੀ ਕੁਰਸੀ। ਇਹ ਜਿਹੜੀ ਉਹ ਸ਼ੀਸ਼ਾ ਜਿਹੜਾ ਪਰਲਾ ਦਰਵਾਜ਼ਾ ਜਿਹੜਾ ਸਾਹਮਣਾ, ਇੱਕ ਮੇਜ਼। ਹਾਂਜੀ ਲਾਈਟ ਚਲੀ ਗਈ, ਇੱਕ ਮਿੰਟ ਮੈਂ ਮੇਜ਼ ਬਾਹਰ ਕੱਢਣਾ ਹੈ। ਆ ਕੁਰਸੀ ਨੂੰ ਭਾਵੇਂ ਬਾਹਰ ਜਿਹੜਾ ਨਾ ਚਲਾਓ। ਇਹ ਬਹੁਤ ਹਾਂ ਇਹ ਟੇਬਲ ਦੇਖੋ ਤੁਸੀਂ, ਹਾਂ ਇਹ ਉਦੋਂ ਹੀ ਫੋਲਡਡ ਬਣਾਇਆ ਸੀ। ਵਾਹ ਇਹਨੂੰ ਵੱਡਾ ਕਰਨਾ ਤੇ ਇਹਨੂੰ ਵੱਡਾ ਹੋ ਜਾਂਦਾ। ਇਹ ਵੀ 100 ਸਾਲ ਪੁਰਾਣਾ ਹੈ ਯਾਰ। ਕਿਆ ਦੇਖੋ ਕਿਆ ਕਾਰੀਗਰੀ ਅਸੀਂ ਹੁਣ ਦੇਖਦੇ ਆ ਵੀ। ਹਾਂਜੀ ਵੀ ਹਾਂ ਹਾਂ ਦੇਖੋ ਹੁਣ ਅਸੀਂ ਕਹਿੰਦੇ ਆ ਜੀ ਫੋਲਡਿੰਗ ਟੇਬਲ ਆ ਗਏ ਹੈ। ਇਹ ਫੋਲਡਿੰਗ ਟੇਬਲ ਤਾਂ 100 ਸਾਲ ਪਹਿਲੇ ਆ 100 ਸਾਲ ਪਹਿਲਾਂ ਵੀ ਆਏ ਸੀ। ਇੱਕ ਇੱਧਰ ਹੈ ਅਲਮਾਰੀ, ਇਹ ਅਲਮਾਰੀ ਵੀ 100 ਸਾਲ ਪੁਰਾਣੀ। ਇੱਧਰ ਇਹ ਵੀ ਨਹੀਂ ਇੱਧਰ। ਰਾਣਾ ਸਾਹਿਬ ਦਾ ਅਲਮਾਰੀ ਦੇਖੋ। ਵਾਹ ਜੀ ਵਾਹ। ਇਹ ਦੇਖੋ ਨਾ ਹੁਣ ਆ ਨਕਸ਼ਾ। ਹਾਂ ਇਹ ਵੀ 100 ਸਾਲ ਪੁਰਾਣਾ ਨਜ਼ਰ ਦੇਖਣਾ। ਇੱਕ ਮਿੰਟ ਉਹ ਲਾਈਟ ਖੁੱਲਦੀ ਹੈ। ਲਾਈਟ ਕਦੋਂ ਦੀ ਗਈ? ਲਾਈਟ ਬੰਦ ਹੋ ਗਈ ਹੈ, ਘੰਟਾ ਹੋ ਗਿਆ। ਇਹ ਤਖਤਪੋਸ਼ ਵੀ, ਹਾਂ ਇਹ ਵੀ ਵਾਹ ਜੀ। ਇਹ ਵੀ ਬਹੁਤ ਬਦਲੀ ਹੋਣੀ ਗੱਦੀ ਸਾਹਿਬ। ਬਹੁਤ ਵਧੀਆ, ਨਹੀਂ ਚੁੱਕੀ ਜਾਂਦੀ। ਅਸੀਂ ਇਹ ਲੁਕਣਵੀਟੀ ਵਿੱਚ ਖੱਡੀ ਦੇ ਵਿੱਚ ਲੁਕ ਜਾਈਦਾ ਹੁੰਦਾ ਸੀ। ਤੁਸੀਂ ਬੈਠ ਇਹ ਬੈੱਡ ਨਹੀਂ, ਇਹ ਤਖਤਪੋਸ਼ ਹੈ ਨਮਾਜ਼ ਪੜ੍ਹਨ ਵਾਸਤੇ। ਹਾਂ ਇਹ ਵੀ ਛੋਟੇ ਜਿਹੇ ਹਮ ਵੀ ਬੈਠ। ਇਹ ਉਹ ਸੰਦੂਕੜੀ ਇਹਦੇ ਕੁਰਾਨ ਵੀ ਪੜ੍ਹਨ ਵਾਸਤੇ ਰੇਲ ਵੀ ਬਣ ਜਾਂਦੀ ਤੇ ਵਿੱਚ ਉਹ ਕੁਰਾਨ ਅੱਛਾ ਇਹ ਦੇਖ, ਉਹ ਨਵਾਰ ਦੇ ਮੰਜੇ ਜਿਹੜੇ ਕਿ ਹੁਣ ਖਤਮ ਹੋ ਗਏ ਆ। ਹਾਂਜੀ ਪੁਰਾਣੇ ਨਵਾਰ। ਹਾਂ ਇਹ ਦੇਖੋ ਪੁਰਾਣੇ ਸਟਾਈਲ ਦੇ ਜਿਹੜੇ ਹੈ ਨਾ ਆ ਦੇ ਸਹੀ ਸਭ
ਪੁਰਾਣੀਆਂ ਚੀਜ਼ਾਂ ਵਾ। ਕੀ ਬਾਤ, ਬੜੀ ਗੱਲ ਹੈ ਜੀ। ਤੁਸੀਂ ਇਹ ਜਿਹੜੇ ਸਾਂਭ ਕੇ ਰੱਖੇ ਆ, ਰਜੀ ਸਾਹਿਬ ਨੂੰ ਬੜਾ ਕ੍ਰੈਡਿਟ। ਇਹ ਤਾਂ ਬਹੁਤ ਉਹ ਹੈ। ਅੱਛਾ ਰਜੀ ਸਾਹਿਬ, ਇਹ ਦੱਸੋ ਕਿ ਇਹ ਤੁਹਾਡੇ ਜਿਹੜੇ ਆਬਾਓ ਅਜਦਾਦ ਆ ਇੱਥੇ ਕਿੱਥੋਂ ਆਏ ਤੇ ਕਦੋਂ ਕੁ ਆਏ, ਜਿਹੜਾ ਜਦੋਂ ਇਹ ਬਾਹਰ ਆਬਾਦ ਹੋਈ? ਇਹ ਬਾਹਰ 1910-11 ਚ ਬਾਅਦ ਹੋਈ ਹੈ। ਉਦੋਂ ਹੀ ਆ ਗਏ ਸਨ ਮੇਰੇ ਪੜਦਾਦਾ ਜਿਹੜੇ ਚੌਧਰੀ ਕਰੀਮ ਬਖਸ਼। ਅੱਛਾ। ਇਹ ਅਸੀਂ ਕਲਾਸ ਕੇ ਸੀ, ਤੁਹਾਡਾ ਪਿੰਡ ਪਿਛਲਾ ਗੁਜਰਾਂਵਾਲਾ ਤਹਿਸੀਲ ਵਜ਼ੀਰਾਬਾਦ ਸੀ, ਜ਼ਿਲ੍ਹਾ ਗੁਜਰਾਂਵਾਲਾ ਸੀ। ਅੱਛਾ ਅੱਛਾ। ਤੇ ਉੱਥੋਂ ਇੱਥੇ ਆਏ ਨੇ 1911 ਚ। ਫਿਰ ਇੱਥੇ ਬਾਅਦ ਹੋ ਗਏ। ਉਦੋਂ ਬਾਅਦ ਇੱਥੇ ਹੀ ਹੁਣ 5ਵੀਂ ਪੁਸ਼ਤ ਚੱਲ ਰਹੀ ਮੇਰਾ ਬੇਟਾ ਜਿਹੜਾ। ਅੱਛਾ। ਤੇ ਇਹ ਫਿਰ ਤੁਸੀਂ ਜ਼ੈਲਦਾਰ ਤੁਹਾਡਾ ਯਾਨੀ ਕਿ ਟੱਬਰ ਜੀ, ਬੋਲਿਆ? ਇੱਥੇ ਜ਼ੈਲਦਾਰ ਹੀ ਮਿਲੀ ਸੀ ਤੇ ਉਹਦੀ ਵਜ੍ਹਾ ਨਾਲ ਜ਼ੈਲਦਾਰ, ਫਿਰ ਪੜਦਾਦਾ ਜੀ ਤੋਂ ਬਾਅਦ ਦਾਦਾ ਜੀ ਵੀ ਜ਼ੈਲਦਾਰ ਰਹੇ ਨੇ। ਤੇ ਜੋ ਜ਼ੈਲਦਾਰੀਆਂ ਖਤਮ ਹੋਈਆਂ, ਪਾਕਿਸਤਾਨ ਬਣ ਗਿਆ, ਫਿਰ ਨੰਬਰਦਾਰੀ ਚ ਆ ਗਏ। ਹਾਂ, ਫਿਰ ਤੁਸੀਂ ਨੰਬਰਦਾਰ ਬਣ ਗਏ। ਯਾਨੀ ਰਜੁਲ ਕਰੀਮ ਚੀਮਾ ਸਾਹਿਬ ਜਿਹੜੇ ਨੇ ਨੰਬਰਦਾਰ ਵੀ ਆ। ਅਰੇ ਇੱਕ ਹੋਰ ਤੁਹਾਨੂੰ ਦੱਸਾਂ, ਇਹ ਲਾ ਵਕੀਲ ਵੀ ਹੈ। ਹਾਂ, ਯਾਨੀ ਕਿ ਇਹਨਾਂ ਦੀ ਪਗੜੀ ਤੋਂ ਜਿਹੜਾ ਵਾ ਨਾ, ਇਹ ਧੋਖਾ ਨਾ ਖਾਇਓ। ਹਾਂ, ਤੇ ਪ੍ਰੈਕਟਿਸ ਕੀਤੀ ਕੋਈ ਨਹੀਂ। ਹਾਂ, ਪ੍ਰੈਕਟਿਸ ਨਹੀਂ ਕੀਤੀ ਲੇਕਿਨ ਕਿਹੜਾ ਫਿਲਮਾਂ ਬਣਾਈਆਂ, ਫਿਲਮ ਐਂਡ ਟੀਵੀ ਨਹੀਂ ਕੀਤਾ। ਹਾਂ, ਡਿਗਰੀ ਯਾਫਤਾ ਹੈ। ਤੇ ਅੱਛਾ ਸਭ ਇਹ ਜਦੋਂ ਸੁਣਿਆ ਹੋਵੇ ਬਜ਼ੁਰਗਾਂ ਕੋਲ ਵੀ, ਇਹ ਜਦੋਂ ਬਾਹਰ ਆਬਾਦ ਹੋਈ ਕਿਸ ਤਰ੍ਹਾਂ ਦੀ ਸੂਰਤ ਹਾਲ ਸੀ? ਕੋਈ ਥੋੜੀ ਬਹੁਤੀ ਕੋਈ ਬਜ਼ੁਰਗਾਂ ਕੋਲ ਕਹਾਣੀ ਸੁਣੀ ਹੋਵੇ ਵੀ ਕਿਸ ਤਰ੍ਹਾਂ? ਇੱਕ ਤੇ ਦਾਦਾ ਜੀ ਸੁਣਾਉਂਦੇ ਸਨ ਕਿ ਜਿਹੜੇ ਕੋਈ ਕਰੀਮ ਬਖਸ਼ ਸਨ ਨਾ, ਬੜੇ ਵਜ਼ਾਦਾਰ, ਬੜੇ ਮਹਿਮਾਨ ਨਵਾਜ਼ ਸਨ। ਜਦੋਂ ਇਹ ਬਾਹਰ ਬਾਦ ਹੋਈ, ਜਿੰਨੇ ਵੀ ਜਿਹੜੇ ਪਿੰਡ ਚੋਂ ਜਿਹੜਾ ਵੀ ਬੰਦਾ ਆਇਆ ਇੱਥੇ ਉੱਠ ਕੇ, ਉਹ ਖਾਣਾ ਸ਼ਾਮ ਨੂੰ ਇੱਥੇ ਹੀ ਬਣਦਾ ਸੀ ਤੇ ਉਹ ਇੱਥੇ ਖਾਣਾ ਖਾਂਦਾ ਸੀ। ਜਿੰਨਾ ਇੱਕ ਸਾਰੇ ਇਹ ਮਹਿਮਾਨ ਖਾਨਾ ਸੀ ਸਾਰੇ ਬੰਦਿਆਂ ਦਾ ਜਿਹੜਾ ਵਾ। ਬਲਕਿ ਉਹ ਕਾਫੀ ਮਕਰੂਜ਼ ਹੋ ਗਏ। ਤੇ ਬਾਅਦ ਚੋਂ ਕੋਈ ਇੱਕ ਗਵਰਨਰ ਆਇਆ, ਉਹਨੇ ਕਿਹਾ ਜੀ ਕਰਜ਼ਾ ਜਿਹੜਾ ਨਾ ਸੂਦ ਮਾਫ ਕੀਤਾ ਤੇ ਤਾਂ ਹੀ ਬਚਤ ਹੋ ਗਈ, ਵਰਨਾ ਕਾਫੀ ਜ਼ਿਆਦਾ ਮਕਰੂਜ਼ ਸੀ। ਹਾਂ, ਯਾਨੀ ਕਿ ਕੁਛ ਨਾ ਕੁਛ ਜਿਹੜਾ ਪ੍ਰਾਪਰਟੀ ਦੇ ਕੇ ਜਾਨ ਛੁੱਟਣ ਵਾਲੀ। ਹਾਂਜੀ, ਜ਼ਮੀਨਾਂ ਮੁਸ਼ਕਲ ਬਚ ਗਈਆਂ। ਚਲੋ ਅੱਛੀ ਗੱਲ ਆ ਕਿ ਤੁਸੀਂ ਆਪਣੀ ਇਹ ਪੁਰਾਣੀ ਵਜ਼ਾਦਾਰੀ ਜਿਹੜੀ ਹੈ ਨਾ ਹੁਣ ਤੱਕ ਸੰਭਾਲ ਕੇ ਰੱਖੀ ਹੋਈ ਆ। ਬਸ ਜੀ, ਅੱਲਾਹ ਤਾਲਾ ਬਰਕਤ ਪਾਉਣ ਵਾਲਾ। ਤੇ ਬੜੀ ਖੁਸ਼ੀ ਹੁੰਦੀ ਹੈ ਜਦੋਂ ਤੁਹਾਡੇ ਜੇ ਸਾਥੀ ਆਉਂਦੇ ਨੇ ਤੇ ਅਪਰੀਸ਼ੀਏਟ ਵੀ ਸਾਡੇ ਆਉਣ ਤੋਂ ਪਹਿਲੇ ਵੀ ਤੇ ਰਾਣਾ ਸਾਹਿਬ। ਹਾਂਜੀ, 2 ਫੈਮਲੀਆਂ ਅੱਜ ਆਈਆਂ ਹਨ। ਤਕਰੀਬਨ ਹਫ਼ਤੇ 'ਚ 2-3 ਫੈਮਲੀਆਂ ਆਉਂਦੀਆਂ। ਇਸ ਦਫਾ ਤਾਂ ਤੁਹਾਨੂੰ ਪੂਰਾ ਸਾਲ ਮੇਰੇ ਖਿਆਲ ਮਹਿਮਾਨਾਂ ਨੇ ਤਕਰੀਬਨ ਜਿਹੜਾ ਵਾ ਨਾ, ਕੁਛ ਬਾਗ ਦੇਖਣ ਵਾਲੇ ਆ, ਕੁਛ ਹਵੇਲੀ ਦੇਖਣ ਵਾਲੇ ਆ। ਅੱਲਾਹ ਦਾ ਬੜਾ ਫਜ਼ਲ ਰਿਹਾ, ਅੱਲਾਹ ਦੀ ਰਹਿਮਤ ਹੁੰਦੇ ਨੇ ਮਹਿਮਾਨ, ਬੜੀ ਅੱਲਾਹ ਦੀ ਰਹਿਮਤ ਰਹੀ ਹੈ। ਅਲਹਮਦੁਲਿਲਾ। ਨਹੀਂ ਜੀ, ਬੜੀ ਅੱਛੀ ਗੱਲ ਆ ਜਿਸ ਤਰ੍ਹਾਂ ਤੁਸੀਂ ਨਾ ਗਾਈਡਲਾਈਨ ਜਿਹੜਾ ਵਾ ਦਿੰਨੇ ਆ। ਬੜੀ ਜਿਹੜੇ ਵੀ ਕੁਛ ਦੋਸਤ ਗਏ ਆ, ਉਹ ਉਹਨਾਂ ਨੇ ਬੜਾ ਅੱਛਾ, ਉਹਨਾਂ ਨੇ ਕਿਹਾ ਕਿ ਬੜੀ ਅੱਛੀ ਮਾਲੂਮਾਤ ਜਿਹੜਾ ਵਾ ਨਾ ਦਿੱਤੀਆਂ ਵਾ। ਤੇ ਸਾਡਾ ਵੀ ਬੜਾ ਫਖਰ ਨਾਲ ਸਿਰ ਬੁਲੰਦ ਹੁੰਦਾ ਵਾ ਵੀ ਸਾਡੇ ਸੱਜਣ ਬੇਲੀ ਹੈ ਵੀ ਭਾਈ ਜਿਹੜਾ ਵਾ ਨਾ, ਉਹ ਕਈ ਬੰਦੇ ਕਹਿੰਦੇ ਕਿ ਉਹ ਜੀ ਫਲਾਹ ਬਾਗ ਸੀ ਕਿ ਇਹਦਾ ਵੀ ਅਗਰ ਜੇ ਹਰੀਟ ਦੇ ਆਮਲੇ ਤੇ ਗੱਲ ਕਰਨੀ ਹੈ ਤੇ ਰਜ਼ੀ ਕੋਲ ਚਲੇ ਜਾਓ। ਤੇ ਇਹ ਵੈਕੇ ਇੱਥੇ ਸ਼ਾਮ ਪੈ ਰਹੀ ਹੈ ਨਾ, ਤੇ ਇੰਝ ਲੱਗ ਰਿਹਾ ਅਗਰ ਇਹ ਤਾਰਾਂ ਤੂਰਾਂ ਕੱਢ ਦਿਓ ਨਾ ਤੇ 1925 ਤੇ ਹੋਣ 'ਚ ਕੋਈ ਫਰਕ ਕੋਈ ਨਹੀਂ। ਮੋਬਾਈਲ ਕੱਢ ਦਿਓ, ਬਾਕੀ ਸਾਰਾ ਉਹੀ ਸਟਰਕਚਰ ਜਿਹੜਾ ਹਬੀਬ ਸਾਹਿਬ ਨੂੰ ਵੀ ਆਂਦੇ ਇੱਕਦਮ ਹੀ ਨਾ ਘੇਰ ਲਿਆ ਹਵੇਲੀ ਨੇ। ਹਬੀਬ ਸਾਹਿਬ ਕਹਿੰਦੇ ਬਸ ਯਾਰ ਇੱਥੇ ਬਸ ਪੈ ਰਹੋ। ਲਓ ਜੀ, ਇਹ ਸੀਗਾ ਸਾਡਾ ਅੱਜ ਟੂਰ ਆਫ ਪੰਜਾਬ ਦਾ ਇੱਕ ਟਰੈਵਲ ਵਲੌਗ, ਜਿਹੜਾ ਕਿ ਅਸੀਂ ਆਪਣੇ ਪਿੰਡ ਰਹਿਮੇ ਸ਼ਾਹ ਤੋਂ ਲੈ ਕੇ 42 ਚੱਕ 42/12 ਜੀ 42/12 L ਆਗਰਾ, ਜਿਹੜਾ ਕਿ ਪੁਰਾਣਾ ਨਾਂ ਇਹਦਾ ਆਗਰਾ ਸੀਗਾ, ਤੇ ਜ਼ੈਲਦਾਰਾਂ ਦੀ ਹਵੇਲੀ ਜਿਹੜੀ ਕਿ ਇੱਥੇ ਫੇਮਸ ਆ, ਮਸ਼ਹੂਰ ਆ। ਤੇ ਹੁਣ ਇਹ ਇੱਕ ਟੂਰਿਜ਼ਮ ਜਿਹੜਾ ਨਾ ਪੁਆਇੰਟ ਬਣ ਗਿਆ ਹੈ। ਇੱਥੇ ਬਹੁਤ ਲੋਕ ਜਿਹੜੇ ਵੱਡੇ ਵੱਡੇ ਯੂਟਿਊਬਰ ਜਿੱਦਾਂ ਰਾਣਾ ਸਾਹਿਬ ਨੇ ਤੁਹਾਨੂੰ ਦੱਸਿਆ ਵੀ ਇੱਥੇ ਆਏ,
ਔਰ ਇਸ ਤੇ ਇੱਥੇ ਹਾਲਾਂਕਿ ਬਾਕੀ ਤਾਂ ਗੱਲਬਾਤ ਕਰਨ ਵਾਲੇ ਤਾਂ ਇਹ ਬਹੁਤ ਸਾਰੇ ਜਿਹੜੇ ਆ, ਜਿਸ ਤਰ੍ਹਾਂ ਦੱਸਿਆ, ਤੇ ਇਹ ਜਿਹੜੇ ਜਵੇਦ ਖਾਲਕ ਸਾਹਿਬ ਆ ਸਾਡੇ ਵੀਰ, ਹਾਲਾਂਕਿ ਉਹ ਰੀਲਸ ਬਣਾਉਂਦੇ ਆ ਹੈ, ਉਹਨਾਂ ਦੀਆਂ ਰੀਲਾਂ ਦੇਖਣ ਉਹਨਾਂ ਦੀ ਰੀਲਾਂ ਦੇਖਣ ਵਾਲੀਆਂ ਹੁੰਦੀਆਂ, ਤੇ ਉਹਨਾਂ ਨੇ ਇਸ ਹਵੇਲੀ ਦੇ ਉੱਤੇ ਪੂਰਾ ਇਹਦਾ ਫੋਕਸ ਕੀਤਾ ਤੇ ਬੜੀ ਸੋਹਣੀ ਸੋਹਣੀ ਰੀਲਾਂ ਬਣਾਈਆਂ। ਤੇ ਅਸੀਂ ਹਾਂਜੀ 3 ਦਫਾ ਆਏ ਆ ਜੀ, ਰਜੀ ਸਾਹਿਬ ਦੱਸਦੇ ਆ। ਤੇ ਇੱਥੇ ਆ ਕੇ ਵਾਕਈ ਮਹਿਸੂਸ ਬੰਦਾ ਪਿਛਲੀ ਸਦੀ ਦੇ ਵਿੱਚ ਚਲਾ ਜਾਂਦਾ ਹੈ। ਇਹੋ ਜਿਹੀ ਇਮਾਰਤਾਂ ਮੈਂ ਹੋਰ ਵੀ ਦੇਖੀਆਂ ਪਿੰਡ 'ਚ, ਛੋਟੀ ਛੋਟੀ ਇੱਥੇ 2-3 ਇਮਾਰਤਾਂ ਹੈਗੀਆਂ, ਤੇ ਇਹਨਾਂ ਨੇ ਆਪਣਾ ਵਿਰਸਾ ਸੰਭਾਲ ਕੇ ਰੱਖਿਆ ਹੋਇਆ। ਬੜੀ ਖੁਸ਼ੀ ਦੀ ਗੱਲ ਆ। ਇਹ ਸੀਗਾ ਅੱਜ ਸਾਡਾ ਛੋਟਾ ਜਿਹਾ ਵਲਾਗ ਜਿਹੜਾ ਅਸੀਂ ਤੁਹਾਡੇ ਤੱਕ ਪਹੁੰਚਾਤਾ। ਇਹਦੇ ਨਾਲ ਹੀ ਜੀ ਮੈਨੂੰ, ਰਾਣਾ, ਖਾਲਦ ਮਕਬੂਲ ਨੂੰ ਤੇ ਅਸਲਮ ਖਾਨ ਵਕਾਰ ਸਾਹਿਬ ਨੂੰ ਜੀ ਦੇ ਦਿਓ ਇਜਾਜ਼ਤ। ਆਖਰ ਦੇ ਉੱਤੇ ਗੱਲ ਹੋਈ ਹੈ ਵੀ ਪੰਜਾਬੀ ਜਿੱਥੇ ਕਿੱਥੇ ਵੀ ਵਸਦਾ, ਪੰਜਾਬੀ ਜਿੱਥੇ ਕਿੱਥੇ ਵੀ ਬੋਲੀ ਜਾਂਦੀ ਹੈ ਜੀ। ਜ਼ਿੰਦਾਬਾਦ ਪਾਕਿਸਤਾਨ, ਜ਼ਿੰਦਾਬਾਦ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ। ਰੱਬ ਰੱਖਾ।